तो सर नशे नुशे आ रही ने सर जी अज ही प्रैस कॉन्फ्रेंस की मकसद की है? हाँ जी, मानयोग SSP सरदार मनदीप सिंह सिद्धू IPS जी के दिशा निर्देशों से जिवें तुहानूं पता ही है माड़े अंसरां के खिलाफ जो मुहिम विढ़ी हुई है उस मुहिम के तहत सानूं कल एक कामयाबी मिली भी जदों एक लुट्टां खोहां करन वाला गिरोह जिहदे च 5 मैंबर शामिल सी मारू हथियारां नाल जो इत्थे अपने धूरी शहर दे विच एक वारदात करन दी फिराक दे विच सी ते उन्हां नूं असीं गिरफ्तार करन दे विच कामयाब होए हां जिन्हां तो असीं ਵੱਖ-ਵੱਖ तरह के मारू 5 तरह के हथियार उन्हां तो बरामद कीते ने ਤੇ ਉਹਨਾਂ ਦਾ ਜੋ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਖੰਗਾਲਿਆ ਤੇ ਉਹਨਾਂ ਦੇ ਤਕਰੀਬਨ ਸਾਰਿਆਂ ਤੇ ਹੀ 2-2 3-3 ਇੱਕ ਤੇ 5 ਮੁਕੱਦਮੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਆਲਰੇਡੀ ਵੱਖ-ਵੱਖ ਥਾਣਿਆਂ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਦਰਜ ਨੇ। ਸਰ ਇਹ ਕਿਵੇਂ ਫੜੇ ਗਏ ਨੇ? ਇਹ ਸਾਨੂੰ ASI ਜਗਤਾਰ ਸਿੰਘ ਕੱਲ ਜਦੋਂ ਦੌਰਾਨੇ ਗਸ਼ਤ ਉਹਨਾਂ ਨੂੰ ਇੱਕ ਮੁਖਬਰੀ ਮਿਲੀ ਸੀ ਵੀ ਜੋ ਇਹ ਗਰੋਹ ਹੈ ਇਹ ਧੂਰੀ ਸ਼ਹਿਰ ਦੇ ਵਿੱਚ ਇੱਕ ਬੈਠਾ ਹੈ ਕਿਤੇ ਯੋਜਨਾ ਬਣਾ ਰਿਹਾ ਤੇ ਜਿਨ੍ਹਾਂ ਦੇ ਪਾਸ ਉਹਨਾਂ ਨੇ ਸਾਡੇ ਮੁਖਬਰ ਨੇ ਮਾਰੂ ਹਥਿਆਰ ਦੇਖੇ ਗਏ ਸੀ ਇਹਨਾਂ ਤੇ ਇਨਫੋਰਮੇਸ਼ਨ ਦੇ ਆਧਾਰ ਤੇ ASI ਜਗਤਾਰ ਸਿੰਘ ਆਪਣੀ ਪੁਲਿਸ ਪਾਰਟੀ ਦੇ ਸਮੇਤ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਏ। ਕਿਹੜੀ ਧਾਰਾ ਲਗਾ ਇਹਨਾਂ ਤੇ 399 402 ਆਰਮਜ਼ ਐਕਟ ਤਹਿਤ ਅਸੀਂ ਮੁਕੱਦਮਾ ਦਰਜ ਕਰਕੇ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਨੂੰ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਇਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊ ਤੇ ਹੋਰ ਵਾਰਦਾਤਾਂ ਸੰਬੰਧੀ ਵੀ ਕਿੱਥੇ ਹੋਰ ਕੀਤੀਆਂ ਨੇ ਤੇ ਜੋ ਇਹ ਵਾਰਦਾਤ ਕਰਨ ਦੀ ਪਲੈਨਿੰਗ ਕਰ ਰਹੇ ਸੀ ਉਹਦੇ ਸੰਬੰਧੀ ਵੀ ਇਹਨਾਂ ਤੋਂ ਡੂੰਘਾਈ ਨਾਲ ਪੜਤਾਲ ਕੀਤੀ ਜਾਊ। ਸਰ ਸਾਰੇ ਬੰਦੇ ਧੂਰੀ ਦੇ ਨੇ ਕਿ ਬਾਹਰੋਂ ਵੀ ਨਹੀਂ? ਇਹਨਾਂ ਚੋਂ 3 ਸਿਟੀ ਸੰਗਰੂਰ ਦੇ ਰਹਿਣ ਵਾਲੇ ਨੇ ਜੀ ਤੇ 2 ਸ਼ਹਿਰ ਧੂਰੀ ਦੇ ਰਹਿਣ ਵਾਲੇ ਨੇ। ਸਰ ਇਹਨਾਂ ਨਾਲ ਕੋਈ ਹੋਰ ਬੰਦੇ ਵੀ ਹੋ ਸਕਦੇ ਨੇ? ਬਿਲਕੁਲ ਜੀ, ਉਹ ਅਸੀਂ ਇਹਨਾਂ ਨੂੰ ਦੌਰਾਨੇ ਰਿਮਾਂਡ ਅਸੀਂ ਡੂੰਘਾਈ ਨਾਲ ਇਹਨਾਂ ਤੋਂ ਪੁੱਛਗਿੱਛ ਕਰਾਂਗੇ।